ਮੈਟਰੋ ਦਾ ਕਿੰਨਾ ਵੱਡਾ ਮਨਸੂਬਾ ਹੈ ਤੁਸੀਂ ਬੰਦ ਕਰਵਾਤਾ। अगर कोई बंदा यह समझना कि 80 अरब का प्रोजेक्ट डिप्टी कमिश्नर ने अप्रूव करना और उन्होंने ख़त्म करना है तो मेरा ख्याल है फिर तो गल ही खत्म। ਅੱਠਾਂ ਬਾਜ਼ਾਰਾਂ ਦਾ ਕੰਮ ਹੋ ਰਿਹਾ, ਦੂਸਰੇ ਤੀਸਰੇ ਹੋ ਰਹੇ। ਬਿਊਟੀਫਿਕੇਸ਼ਨ ਦਾ ਕੰਮ ਜੜ੍ਹਾਂ ਵਾਲਾ ਝੁਮਰਾ, ਠੀਕ ਹੈ, ਉਸ ਤੋਂ ਬਾਅਦ ਡਿਸਕੋਟ ਹੋ ਗਿਆ ਜਾਂ ਸਮੁੰਦਰੀ, ਉਹਨਾਂ ਵਾਸਤੇ ਵੀ ਖੁਸ਼ਖਬਰੀ ਸੁਣਾਈਏ ਕਿ ਤੁਹਾਡੇ ਵੱਲ ਵੀ ਅਸੀਂ ਆਉਣ ਲੱਗੇ, ਇਕੱਲਾ ਸ਼ਹਿਰ ਤੇ ਫੋਕਸ ਨਹੀਂ ਕੀਤਾ ਹੋਇਆ। ਤੁਸੀਂ ਚੱਕ ਜੁਮਰਾ ਅੱਜ ਤੋਂ 1.5 ਮਹੀਨੇ ਬਾਅਦ ਜਾਓਗੇ, ਤੁਸੀਂ ਵੇਖੋਗੇ ਕਿ ਇਹ ਬਾਜ਼ਾਰ ਚੱਕ ਜੁਮਰਾ ਦੇ ਵਿੱਚ ਵੀ ਹੋ ਸਕਦਾ। ਇਸ ਤਰੀਕੇ ਨਾਲ ਜੜ੍ਹਾਂ ਵਾਲਾ ਦੇ ਵਿੱਚ 3 ਸਾਲ ਤੋਂ ਬੰਦ ਸੀ। ਦੇਖੋ ਡਿਪਟੀ ਕਮਿਸ਼ਨਰ ਦੇ ਦੋ ਤਰ੍ਹਾਂ ਦੇ ਕੰਮ। ਇੱਕ ਡਿਪਟੀ ਕਮਿਸ਼ਨਰ ਦਾ ਕੰਮ ਹੁੰਦਾ ਡੇ ਟੂ ਡੇ ਅਫੇਅਰ, ਕਿ ਡਿਪਟੀ ਕਮਿਸ਼ਨਰ ਦਾ ਇਹ ਕੰਮ ਹੈ ਕਿ ਅਗਲੇ 5 ਸਾਲ ਇਹ ਜ਼ਿਲ੍ਹਾ ਕਿਸ ਤਰ੍ਹਾਂ ਹੋਏਗਾ। ਉਹ 26 ਪ੍ਰੋਜੈਕਟ ਕਿਸੇ ਨਾ ਕਿਸੇ ਟਾਈਮ ਤੇ ਗਵਰਨਮੈਂਟ ਦੀ ਪ੍ਰਾਇੋਰਟੀਜ਼ ਦੇ ਵਿੱਚ ਰਹਿੰਦੇ ਹੋਏ ਉਹ ਪ੍ਰੋਜੈਕਟ ਕੰਪਲੀਟ ਹੋਣੇ ਨੇ। ਅੱਛਾ। ਔਰ ਉਹ ਜ਼ਰੂਰਤ ਹੈ ਫੈਸਲਾਬਾਦ ਤੁਹਾਡਾ ਬਾਈਪਾਸ, ਇਹਨੂੰ ਰਿੰਗ ਰੋਡ ਬਣਨਾ ਚਾਹੀਦਾ। ਇਹਨੂੰ ਜਿਸ ਤਰ੍ਹਾਂ ਲਾਹੌਰ ਦਾ ਰਿੰਗ ਰੋਡ ਹੈ ਉਸੇ ਤਰ੍ਹਾਂ ਇੰਟਰਚੇਂਜਸ ਪ੍ਰੋਪਰ ਬਣਾ ਕੇ ਇਹਨੂੰ ਪ੍ਰੋਪਰ, ਉਹ ਅਦਰਵਾਈਜ਼ ਇਹ ਗਲੀ ਬਣ ਜਾਣੀ ਅਗਲੇ 10 ਸਾਲ ਵਿੱਚ। ਉਹੀ ਟ੍ਰੈਫਿਕ ਦੇ ਮਸਾਇਲ ਹੋਣਗੇ ਜਿਹੜੇ ਸ਼ਹਿਰ ਦੇ ਵਿੱਚ ਨੇ। ਫॉर एग्जांपल ਇੱਥੋਂ ਤੁਸੀਂ ਅਗਰ ਸਤਿਆਨਾ ਰੋਡ ਤੇ ਜਾ ਰਹੇ ਹੋ ਤੇ ਤੁਸੀਂ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹਨੂੰ ਬਾਜ਼ਾਰ ਵਿੱਚ ਗੁਜ਼ਾਰੋ, ਉਸ ਵਾਸਤੇ ਇੱਕ ਫਲਾਈਓਵਰ ਦਿਓ ਜਾਣ ਵਾਲੇ ਵਾਸਤੇ। ਅਸੀਂ ਸੀਐਮ ਸਾਹਿਬ ਨੇ ਰਿਕੁਐਸਟ ਕੀਤੀ ਕਿ ਸ਼ਹਿਰ ਦਾ ਸਭ ਤੋਂ ਵੱਡਾ ਮਸਲਾ ਸੀਵਰੇਜ ਹੈ। 2016 ਦੇ ਬਾਅਦ ਜਿਹੜਾ ਵੀ ਡਿਪਟੀ ਕਮਿਸ਼ਨਰ ਆਇਆ, ਠੀਕ ਹੈ, ਉਹਨਾਂ ਨੇ ਇਹੀ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਲੇਕਿਨ ਹੋ ਨਹੀਂ ਪਾਉਂਦਾ।